ਸੁਮੇਧ ਸੈਣੀ ਇਹਨੂੰ ਜਦੋਂ ਡਾਇਰੈਕਟਰ ਜਨਰਲ ਪੁਲਿਸ ਬਾਦਲ ਨੇ ਲਾਇਆ ਤੇ ਵਾਇਸਸ ਫਾਰ ਫਰੀडम ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਇਸ ਦੇ ਰਿਕਾਰਡ ਨੂੰ ਲੈ ਕੇ ਕਿ ਇਹਦੇ ਖਿਲਾਫ CBI ਇਨਕੁਆਇਰੀ ਪੈਂਡਿੰਗ ਹੈ ਔਰ ਇਹ ਬੇਸ਼ੱਕ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਮਾਸੜ ਦਾ ਕੇਸ ਹੋਏ ਜਾਂ ਉਹਦੇ ਆਪਣੇ ਹੀ ਟੱਬਰ ਦੇ ਸੈਣੀ ਮੋਟਰਸ ਦੇ ਜਿਹੜੇ 3 ਬੱਚੇ ਇਹਨੇ ਮਾਰੇ ਸੀ। ਹਾਲਾਂਕਿ ਕੋਰਟ ਦਾ ਜਿਹੜਾ ਬੰਗਾਲੀ ਮੂਲ ਦਾ ਜੱਜ ਸੀ ਉਹ ਇਸ ਪਾਸੇ ਵੱਲ ਝੁਕ ਰਿਹਾ ਸੀ ਕਿ ਇਸ ਦੀ ਨਿਯੁਕਤੀ ਕੈਂਸਲ ਕੀਤੀ ਜਾਏ, ਪਰ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਪ੍ਰਮੋਟ ਕਰਕੇ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ ਗਿਆ। ਪਰ ਬਾਦਲ ਸਰਕਾਰ ਨੇ ਡਟ ਕੇ ਸੁਮੇਧ ਸੈਣੀ ਦੇ ਹੱਕ ਦੇ ਵਿੱਚ ਜਿੱਥੇ ਐਫੀਡੇਵਿਟ ਦਿੱਤੇ ਉੱਥੇ ਉਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਔਰ ਦੂਸਰੇ ਕੇਸਾਂ ਬਾਰੇ ਕਿਹਾ ਕਿ ਜੀ ਇਹ ਤਾਂ ਅੱਤਵਾਦੀ ਨੇ, ਕਿ ਬਰਗਾੜੀ ਕਾਂਡ ਹੋਏ, ਬਹਿਬਲ ਕਲਾਂ ਹੋਏ, ਕੋਟ ਕਪੂਰਾ ਹੋਏ, ਇਹ ਸਾਰਾ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦੀ ਕਮਾਂਡ ਥੱਲੇ ਔਰ ਬਾਦਲਾਂ ਦੇ ਹੁਕਮਾਂ ਥੱਲੇ ਹੋਇਆ। ਲਗਾਤਾਰ ਜਿਹੜੀ ਹੈ 21 ਮਹੀਨੇ ਸਟੇਟ ਆਫ ਐਮਰਜੈਂਸੀ ਇੰਡੀਆ 'ਚ ਰਹਿੰਦੀ ਹੈ। 21 ਮਾਰਚ 1977 ਨੂੰ ਇਸ ਦਾ ਖਾਤਮਾ ਹੁੰਦਾ ਹੈ ਔਰ ਇਸ ਦੇ ਲਈ ਭਾਰਤੀ ਕਨਸਟੀਟਿਊਸ਼ਨ ਦਾ ਆਰਟੀਕਲ 352 352 ਦਾ ਸਹਾਰਾ ਲਿਆ ਗਿਆ ਜਿਹਦੇ 'ਚ ਕਿ ਇੰਟਰਨਲ ਡਿਸਟਰਬੈਂਸ ਅੰਦਰੂਨੀ ਗੜਬੜ ਦੇ ਚਲਦੇ ਆ ਰੂਲ ਆਫ ਐਮਰਜੈਂਸੀ ਲਾਗੂ ਕੀਤਾ ਜਾ ਸਕਦਾ। ਈਵਨ ਅਮਰੀਕਾ ਜਿਹਨੂੰ ਇਹ ਪਤਾ ਸੀ ਕਿ ਭਾਈ ਇੰਦਰਾ ਗਾਂਧੀ ਕੀ ਕਰ ਰਹੀ ਹੈ, ਇਹ ਸਾਰਾ ਐਮਰਜੈਂਸੀ ਦਾ ਲਾਗੂ ਕਰਨਾ ਵੀ KGB ਸੋਵੀਅਤ ਯੂਨੀਅਨ ਉਸ ਵੇਲੇ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਸੀ। ਇੰਦਰਾ ਗਾਂਧੀ ਪੂਰੀ ਤਰ੍ਹਾਂ ਫੇਲ ਸੀ। ਹਾਲਾਂਕਿ 1974 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਐਟੋਮਿਕ ਜਿਹੜਾ ਧਮਾਕਾ ਵੀ ਕੀਤਾ ਔਰ ਇੰਦਰਾ ਗਾਂਧੀ ਨੇ ਕਿਹਾ ਕਿ ਜੀ ਭਾਰਤ ਇੱਕ ਜਿਹੜਾ ਐਟੋਮਿਕ ਪਾਵਰ ਬਣ ਗਿਆ, ਭਾਵੇਂ ਪੀਸਫੁਲ ਪਰਪਸਿਸ ਦੀ ਗੱਲ ਕੀਤੀ। ਤੇ ਜਦੋਂ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਐਜ਼ ਏ ਮੈਂਬਰ ਪਾਰਲੀਮੈਂਟ ਇਲੈਕਸ਼ਨ ਵੀ ਸੈੱਟ ਅਸਾਈਡ ਕਰ ਦਿੱਤੀ, ਉਸ ਨੂੰ ਜਿਹੜਾ ਨਾਅਹਿਲ ਕਰਾਰ ਦਿੱਤਾ ਕਿ ਉਸ ਨੇ ਭ੍ਰਿਸ਼ਟ ਤਰੀਕਿਆਂ ਦੇ ਨਾਲ ਜਿਹੜਾ ਉਹ ਇਲੈਕਸ਼ਨ ਜਿੱਤੀ ਹੈ ਔਰ ਇਹ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਜਿਹੜਾ ਹਾਰਿਆ ਸੀ ਇੰਦਰਾ ਗਾਂਧੀ ਦੇ ਹੱਥੋਂ ਰਾਜ ਨਾਰਾਇਣ, ਉਹ ਇਸ ਕੇਸ ਨੂੰ ਲੈ ਕੇ ਗਿਆ ਸੀ ਕਿ ਭਾਈ ਇਹਨੇ ਕਰਪਟ ਪ੍ਰੈਕਟਿਸਿਸ ਯੂਜ਼ ਕੀਤੀਆਂ। ਪਰ ਜੈ ਪ੍ਰਕਾਸ਼ ਨਾਰਾਇਣ ਇੱਕ ਵੈਲ ਇੰਟੈਂਸ਼ਨਡ ਔਰ ਇੱਕ ਟਾਵਰਿੰਗ ਪਰਸਨੈਲਿਟੀ ਸੀ ਔਰ ਉਸਨੇ ਇੱਕ ਮੂਵਮੈਂਟ ਸ਼ੁਰੂ ਕੀਤੀ ਜਿਸ ਦਾ ਨਾਂ ਉਹਨੇ ਪੂਰਨ ਕ੍ਰਾਂਤੀ ਰੱਖਿਆ, ਟੋਟਲ ਰੈਵੋਲੂਸ਼ਨ। ਔਰ ਇਹ ਸੀ ਕਿ ਇੰਦਰਾ ਗਾਂਧੀ ਜਿਹੜੀ ਹੈ, ਕਿਉਂਕਿ ਉਹਨੂੰ ਨਾਅਹਿਲ ਕਰਾਰ ਦਿੱਤਾ ਹੈ, ਪਰ ਨਾਅਹਿਲ ਕਰਾਰ ਦੇਣ ਤੋਂ ਪਹਿਲਾਂ ਵੀ ਇਹ ਮੂਵਮੈਂਟ ਜਿਹੜੀ ਕਿ ਬਿਹਾਰ ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈ, ਸਟੂਡੈਂਟਸ ਇਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਫਿਰ ਇਹ ਗੁਜਰਾਤ 'ਚ ਫੈਲਦੀ ਹੈ, UP ਦੇ ਵਿੱਚ ਆਉਂਦੀ ਹੈ ਔਰ ਜਦੋਂ ਇੰਦਰਾ ਗਾਂਧੀ ਨੂੰ ਨਾਅਹਿਲ ਕਰਾਰ ਦਿੱਤਾ ਫਿਰ 4 ਚੁਫੇਰੇ ਇੱਕ ਮੂਵ ਚੱਲਿਆ ਕਿ ਇੰਦਰਾ ਗਾਂਧੀ ਰਿਜ਼ਾਈਨ ਕਰੇ। ਪਰ ਇੰਦਰਾ ਗਾਂਧੀ ਨੇ ਰਿਜ਼ਾਈਨ ਕਰਨ ਦੀ ਥਾਂ ਜਿਹੜਾ ਉਹ ਸਟੇਟ ਆਫ ਐਮਰਜੈਂਸੀ ਲਾਗੂ ਕੀਤੀ ਔਰ ਉਹਦੇ ਨਾਲ ਹੀ ਉਸ ਨੇ ਜਿਹੜਾ ਉਸ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕੀਤੀ ਔਰ ਜ਼ਾਹਰ ਹੈ ਅੱਜ ਤਾਂ ਸੁਪਰੀਮ ਕੋਰਟ ਦੇ ਸਾਰੇ ਹੀ ਜੱਜ ਹਿੰਦੂ ਤਵੀ ਨੇ। ਉਸ ਵੇਲੇ ਵੀ ਜਿਹੜਾ ਪ੍ਰਭਾਵ ਸੀ ਉਵੇਂ ਹੀ ਹੁੰਦਾ ਸੀ ਕਿ ਜਿਹੜੀ ਰੂਲਿੰਗ ਹਕੂਮਤ ਹੈ ਉਹ ਇਨਫਲੂਐਂਸ ਕਰਦੀ ਸੀ ਡਿਸੀਜਨ ਮੇਕਿੰਗ ਨੂੰ, ਇਹਨਾਂ ਨੰਗੇ ਚਿੱਟੇ ਨਹੀਂ ਸੀ ਕਰਦੀ ਜਿਵੇਂ ਹੁਣ ਕਰਦੀ ਹੈ। ਵਾਹਿਗੁਰੂ ਜੀ ਕੀ ਫਤਿਹ, ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹਾ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत मेहरबानी। जी राज साहब आज 24 जून 2021 10 हाड़ नानकशाही संमत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ।
व्यूअर्स हुण असीं अपने प्रोग्राम की शुरुआत करन जा रहे हैं। व्यूअर्स जिस तरह कि तुसीं जानते हो कि TV 84 ਵੱਲੋਂ ਇਹ जून ਦਾ ਮਹੀਨਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, जून 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਸੋ व्यूअर्स ਅਸੀਂ ਚਾਹਾਂਗੇ ਕਿ ਤੁਸੀਂ ਵੀ ਜਿਹੜਾ ਆਪਣਾ ਮੈਸੇਜ ਹੈ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ। ਇਸ ਸ਼ਹੀਦੀ ਮਹੀਨੇ ਦੇ ਵਿੱਚ ਤੁਸੀਂ ਪ੍ਰੋਗਰਾਮ ਸੱਚੋ ਸੱਚ ਰਾਹੀਂ ਜਿਹੜਾ ਆਪਣਾ ਮੈਸੇਜ ਹੈ ਉਹ ਸਾਨੂੰ ਸਾਡੇ ਇਸ ਨੰਬਰ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ, ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ sos@tv84.tv ਤੇ। ਸੋ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਵੌਇਸਸ ਫॉर ਫਰੀडम ਵੱਲੋਂ। ਸੋ ਇਸ ਸੰਸਥਾ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਵੌਇਸਸ ਫॉर ਜਿਹੜੀ ਫਰੀडम ਇੱਕ ਅੰਤਰਰਾਸ਼ਟਰੀ ਨਾਟ ਫॉर ਪ੍ਰੋਫਿਟ ਮਨੁੱਖੀ ਅਧਿਕਾਰਾਂ ਦੀ ਇੱਕ ਜਿਹੜੀ ਹੈ ਸੰਸਥਾ ਹੈ ਜੋ ਨਾਰਥ ਅਮਰੀਕਾ, ਯੂਰਪ ਅਤੇ ਭਾਰਤ ਵਿੱਚ ਕੰਮ ਕਰਦੀ ਹੈ ਅਤੇ ਮਜ਼ਲੂਮਾਂ, ਗਰੀਬਾਂ ਦੇ ਮਨੁੱਖੀ ਹੱਕਾਂ ਦੇ ਜਿਹੜੇ ਹਨਨ ਦੇ ਮੁੱਦਿਆਂ ਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਸ ਸਮੇਤ ਜਿਹੜੇ ਹੋਰ ਜਿਹੜੇ ਪਹਿਲੂਆਂ ਤੇ ਵੀ ਲਾਮਬੰਦੀ ਕਰਦੀ ਹੈ। ਸੋ ਪੰਜਾਬ ਵਿੱਚ ਹੋਏ ਤਸ਼ੱਦਦ ਦੇ ਮਾਮਲੇ ਵਿੱਚ ਇਹਨਾਂ ਵੱਲੋਂ ਸਾਬਕਾ DGP ਸੁਮੇਧ ਸੈਣੀ ਖਿਲਾਫ ਅਦਾਲਤੀ ਕਾਰਵਾਈ ਵੀ ਵਿੱਢੀ ਗਈ ਸੀ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਜਿਹੜਾ ਹੈ www.voicesforfreedom.com ਤੇ ਲੌਗਇਨ ਕਰ ਸਕਦੇ ਹੋ। ਸੋ ਅੱਜ ਦੀ ਇਸ ਸਪਾਂਸਰਸ਼ਿਪ ਲਈ ਅਸੀਂ ਵੌਇਸਸ ਫॉर ਫਰੀडम ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿਹੜਾ ਉਹਨਾਂ ਦਾ ਮੈਸੇਜ ਹੈ ਉਹ ਇਸ ਸੈਗਮੈਂਟ ਦੇ ਐਂਡ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਅਹਿਮ ਮੁੱਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 46 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਭਾਰਤ ਵਿੱਚ ਐਮਰਜੈਂਸੀ ਲਾਗੂ ਕੀਤੀ ਸੀ ਜਿਹੜੀ 21 ਮਹੀਨੇ ਜਾਰੀ ਰਹੀ। ਐਮਰਜੈਂਸੀ ਹੇਠ ਭਾਰਤੀ ਸ਼ਹਿਰੀਆਂ ਦੇ ਜਿਹੜੇ ਸਾਰੇ ਕਾਨੂੰਨੀ ਹੱਕ ਖਤਮ ਕਰ ਦਿੱਤੇ ਗਏ ਸਨ। ਇਸ ਐਮਰਜੈਂਸੀ ਦੌਰ ਨੂੰ ਜ਼ੁਲਮੀ ਦੌਰ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ, ਪਰ ਪਿਛਲੇ 7 ਸਾਲ ਤੋਂ ਮੋਦੀ ਸਰਕਾਰ ਨੇ ਬਿਨਾਂ ਐਮਰਜੈਂਸੀ ਤੋਂ ਹੀ ਲੋਕਾਂ ਦੇ ਹੱਕ ਖੋਏ ਹੋਏ ਹਨ। ਅੱਜ ਭਾਰਤ ਦੀ ਹਾਲਤ ਐਮਰਜੈਂਸੀ ਨਾਲੋਂ ਵੀ ਬਦਤਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਵੌਇਸਸ ਫॉर ਫਰੀडम ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜੀ। ਉਹਨਾਂ ਨੇ ਕੋਈ ਅਦਰਵਾਈਜ਼ ਮੈਸੇਜ ਨਹੀਂ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਕੰਮ ਹੀ ਸਾਡਾ ਮੈਸੇਜ ਹੈ ਔਰ 16-17 ਸਾਲ ਪਹਿਲਾਂ ਹੋਂਦ ਦੇ ਵਿੱਚ ਆਈ ਇਸ ਆਰਗੇਨਾਈਜੇਸ਼ਨ ਨੇ ਰਿਮਾਰਕੇਬਲ ਕੰਮ ਪੰਜਾਬ ਦੇ ਹਵਾਲੇ ਨਾਲ ਕੀਤਾ ਔਰ ਖਾਸ ਤੌਰ ਤੇ ਜਿਵੇਂ ਜੂਨ 84 ਤੋਂ ਸ਼ੁਰੂ ਹੁੰਦਿਆਂ 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨੇ ਔਰ ਫਿਰ ਜਿਵੇਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਿਹਾ ਗਿਆ ਸੀ ਉਹਨਾਂ ਨੂੰ ਪਛਾਣ ਦਿੱਤੀ ਔਰ ਉਹਨਾਂ ਨੇ 3 ਸ਼ਮਸ਼ਾਨ ਘਾਟਾਂ ਤੋਂ ਡਾਟਾ ਕਲੈਕਟ ਕੀਤਾ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਵੌਇਸਸ ਫॉर ਫਰੀडम ਨੇ ਵੀ ਇਸ ਪ੍ਰੋਜੈਕਟ ਨੂੰ ਅੱਗੇ ਤੋਰਿਆ। ਉਹਨਾਂ ਨੇ ਵੀ ਕਿਉਂਕਿ ਪਹਿਲਾ ਡਾਟਾ ਸਿਰਫ 3 ਸ਼ਮਸ਼ਾਨ ਘਾਟਾਂ ਦਾ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਨ ਉਹਨਾਂ ਤੇ ਆਧਾਰਿਤ ਸੀ। ਹੋਰ ਜਥੇਬੰਦੀਆਂ ਵੀ ਡਾਟਾ ਕਲੈਕਸ਼ਨ ਤੇ ਕੰਮ ਕਰ ਰਹੀਆਂ, ਪਰ ਵੌਇਸਸ ਫॉर ਫਰੀडम ਨੇ ਪੰਜਾਬ ਦੇ ਸਾਰੇ ਜਿਹੜੇ 21-22 ਜ਼ਿਲ੍ਹੇ ਉਸ ਤੋਂ ਬਾਅਦ ਬਣੇ ਉਹਨਾਂ ਦੇ ਦਾ ਸੈਂਪਲ ਡਾਟਾ ਲੈ ਕੇ ਜਿਹੜੀ 2 ਵੋਲਿਊਮਸ ਦੇ ਵਿੱਚ ਇੱਕ ਕਿਤਾਬ ਸਮੋਲਡਿੰਗ ਐਂਬਰਸ ਧੁਖਦੇ ਸਿਵੇ ਉਹ ਜਾਰੀ ਕੀਤੀ, ਜਿਹਨੂੰ ਇੱਥੇ ਯੂਨਾਈਟਿਡ ਨੇਸ਼ਨਸ ਦੀ ਬਿਲਡਿੰਗ ਦੇ ਵਿੱਚ ਇੱਕ ਵੱਡਾ ਫੰਕਸ਼ਨ ਕਰਕੇ ਜਾਰੀ ਕੀਤਾ ਗਿਆ ਔਰ ਬਹੁਤ ਵੌਇਸਸ ਫॉर ਫਰੀडम ਆਪਣੇ ਢੰਗ ਨਾਲ ਹਿਊਮਨ ਰਾਈਟਸ ਦੇ ਮੁੱਦਿਆਂ ਨੂੰ ਚੁੱਕਦੀ ਹੈ ਔਰ ਇੱਕ ਵੱਡਾ ਚੈਲੰਜ ਸੀ ਜਿਹਦੇ ਲਈ ਸਫ਼ਰ ਵੀ ਕਰਨਾ ਪਿਆ। ਸੁਮੇਧ ਸੈਣੀ ਇਹਨੂੰ ਜਦੋਂ ਡਾਇਰੈਕਟਰ ਜਨਰਲ ਪੁਲਿਸ ਬਾਦਲ ਨੇ ਲਾਇਆ ਤੇ ਵੌਇਸਸ ਫॉर ਫਰੀडम ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਇਸ ਦੇ ਰਿਕਾਰਡ ਨੂੰ ਲੈ ਕੇ ਕਿ ਇਹਦੇ ਖਿਲਾਫ CBI ਇਨਕੁਆਇਰੀ ਪੈਂਡਿੰਗ ਹੈ ਔਰ ਇਹ ਬੇਸ਼ੱਕ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਮਾਸੜ ਦਾ ਕੇਸ ਹੋਏ ਜਾਂ ਉਹਦੇ ਆਪਣੇ ਹੀ ਟੱਬਰ ਦੇ ਸੈਣੀ ਮੋਟਰਸ ਦੇ ਜਿਹੜੇ 3 ਬੱਚੇ ਇਹਨੇ ਮਾਰੇ ਸੀ। ਹਾਲਾਂਕਿ ਕੋਰਟ ਦਾ ਜਿਹੜਾ ਬੰਗਾਲੀ ਮੂਲ ਦਾ ਜੱਜ ਸੀ ਉਹ ਇਸ ਪਾਸੇ ਵੱਲ ਝੁਕ ਰਿਹਾ ਸੀ ਕਿ ਇਸ ਦੀ ਨਿਯੁਕਤੀ ਕੈਂਸਲ ਕੀਤੀ ਜਾਏ, ਪਰ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਪ੍ਰਮੋਟ ਕਰਕੇ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ ਗਿਆ ਔਰ ਬਾਦਲ ਸਰਕਾਰ ਨੇ ਡਟ ਕੇ ਸੁਮੇਧ ਸੈਣੀ ਦੇ ਹੱਕ ਦੇ ਵਿੱਚ ਜਿੱਥੇ ਐਫੀਡੇਵਿਟ ਦਿੱਤੇ ਉੱਥੇ ਉਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਔਰ ਦੂਸਰੇ ਕੇਸਾਂ ਬਾਰੇ ਕਿਹਾ
ਕਿ ਜੀ ਇਹ ਤਾਂ ਅੱਤਵਾਦੀ ਨੇ। ਸੋ ਬੇਸ਼ੱਕ ਸੁਮੇਧ ਸੈਣੀ ਜਿਹੜਾ ਉਹ ਡੀਜੀਪੀ ਲੱਗਾ ਔਰ ਉਸ ਤੋਂ ਬਾਅਦ ਉਹਨੇ ਕੀ ਜ਼ੁਲਮ ਕੀਤੇ ਅਸੀਂ ਹੁਣ ਦੇਖਦੇ ਹਾਂ ਕਿ ਬਰਗਾੜੀ ਕਾਂਡ ਹੋਏ, ਬਹਿਬਲ ਕਲਾਂ ਹੋਏ, ਕੋਟ ਕਪੂਰਾ ਹੋਏ। ਇਹ ਸਾਰਾ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦੀ ਕਮਾਂਡ ਥੱਲੇ ਔਰ ਬਾਦਲਾਂ ਦੇ ਹੁਕਮਾਂ ਥੱਲੇ ਹੋਇਆ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਲਟੀਮੇਟਲੀ ਇਹ ਜਿਹੜੇ ਇਹਨਾਂ ਦੇ ਸਾਰੇ ਹੀ ਕਨੈਕਸ਼ਨ ਕਿੱਥੇ ਜੁੜੇ ਹੁੰਦੇ ਨੇ, ਅੰਗਲੀਆਂ ਸੰਗਲੀਆਂ ਕਿੱਥੇ ਨੇ। ਸੋ ਹੁਣ ਵੀ ਵਾਇਸਸ ਫਾਰ ਫਰੀडम ਨੇ ਕਿਸਾਨ ਮੋਰਚੇ ਦੇ ਚੱਲਦਿਆਂ ਵੀ ਕਾਫੀ ਯੂਨੀਕ ਰੋਲ ਪਲੇ ਕੀਤਾ। ਇਕੱਲਾ ਪ੍ਰੈਸ ਸਟੇਟਮੈਂਟਸ ਤੱਕ ਹੀ ਨਹੀਂ, ਈਵਨ ਸਟੇਟ ਡਿਪਾਰਟਮੈਂਟ ਨਾਲ ਔਰ US ਸਰਫ ਨਾਲ ਮੀਟਿੰਗਸ ਦਾ ਸਿਲਸਿਲਾ ਵੀ ਵਾਇਸਸ ਫਾਰ ਫਰੀडम ਨੇ ਆਰਗੇਨਾਈਜ਼ ਕੀਤਾ। ਕਾਨੂੰਨੀ ਪਹਿਲੂ ਦੇ ਉੱਤੋਂ ਵੀ ਹੈਲਪ ਕਰਦੇ ਨੇ ਔਰ ਇਹਨਾਂ ਦੇ ਚੈਪਟਰ ਜਿੱਥੇ ਅਮਰੀਕਾ ਦੇ ਵਿੱਚ ਐਜ਼ ਏ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰਜਿਸਟਰਡ ਹੈ, ਉੱਥੇ ਇਹਦੀ ਭਾਰਤ ਦੇ ਵਿੱਚ ਵੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਹੋਈ ਹੈ। ਔਰ ਇਸੇ ਤਰ੍ਹਾਂ ਹੋਰ ਕੈਨੇਡਾ ਦੇ ਵਿੱਚ ਵੀ ਇਹਦਾ VFF ਦਾ ਚੈਪਟਰ ਹੈ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਕਿਉਂਕਿ ਕੁਦਰਤੀ ਈਵ ਹੈ ਐਮਰਜੈਂਸੀ ਡੈਕਲੇਰੇਸ਼ਨ ਦੀ, ਬੇਸ਼ੱਕ ਟੈਕਨੀਕਲੀ ਜੂਨ 25 1975 ਦੇ ਵਿੱਚ ਇਹ ਲਾਗੂ ਹੁੰਦੀ ਹੈ, ਪਰ ਉਸ ਤੋਂ ਪਹਿਲਾਂ ਕੈਬਨਿਟ ਨੂੰ ਅਪਰੂਵ ਕਰਦੀ ਹੈ। ਔਰ ਅੱਜ ਦੇ ਦਿਨ ਜਿਹੜਾ ਪ੍ਰੈਜ਼ੀਡੈਂਟ ਉਸ ਵੇਲੇ ਦਾ ਭਾਰਤ ਦਾ ਫਖਰੁਦੀਨ ਅਲੀ ਅਹਿਮਦ ਜਿਹੜਾ ਇਸ ਦੇ ਉੱਤੇ ਦਸਤਖਤ ਕਰਦਾ ਹੈ। ਔਰ ਜੂਨ 26 ਤੋਂ 26 ਤੋਂ ਫਿਰ ਇਹ ਜਿਹੜੀ ਹੈ 25 ਤੋਂ, ਅੱਜ ਜੂਨ 24 ਹੈ, 24 ਤੋਂ ਨੂੰ ਉਹ ਦਸਤਖਤ ਕਰਦਾ, 25 ਤੋਂ ਇਹ ਇੰਪਲੀਮੈਂਟ ਹੁੰਦੀ ਹੈ। ਔਰ ਲਗਾਤਾਰ ਜਿਹੜੀ ਹੈ 21 ਮਹੀਨੇ ਸਟੇਟ ਆਫ ਐਮਰਜੈਂਸੀ ਇੰਡੀਆ 'ਚ ਰਹਿੰਦੀ ਹੈ। 21 ਮਾਰਚ 1977 ਨੂੰ ਇਸ ਦਾ ਖਾਤਮਾ ਹੁੰਦਾ ਹੈ। ਔਰ ਇਸ 21 ਮਹੀਨੇ ਦੇ ਦੌਰ ਨੂੰ ਬੜਾ ਬਰਬਰੀਅਤ ਵਾਲਾ ਦੌਰ ਕਿਹਾ ਜਾਂਦਾ ਹੈ। ਔਰ ਇਸ ਦੇ ਲਈ ਭਾਰਤੀ ਕਨਸਟੀਟਿਊਸ਼ਨ ਦਾ ਆਰਟੀਕਲ 352 352 ਦਾ ਸਹਾਰਾ ਲਿਆ ਗਿਆ ਹੈ, ਜਿਹਦੇ 'ਚ ਕਿ ਇੰਟਰਨਲ ਡਿਸਟਰਬੈਂਸ, ਅੰਦਰੂਨੀ ਗੜਬੜ ਦੇ ਚਲਦੇ ਆ ਰੂਲ ਆਫ ਐਮਰਜੈਂਸੀ ਲਾਗੂ ਕੀਤਾ ਜਾ ਸਕਦਾ ਹੈ। ਹਾਲਾਂਕਿ ਜਦੋਂ ਇਸ ਦੇ ਉੱਤੇ ਅੱਡ-ਅੱਡ ਬਿਆਨਬਾਜ਼ੀਆਂ ਆਈਆਂ ਔਰ ਫਿਰ ਤਾਂ ਇਹ ਸੀ ਕਿ ਇਹਨੂੰ ਇੰਟਰਨਲ ਡਿਸਟਰਬੈਂਸ ਦੇ ਨਾਲੋਂ ਵੀ ਐਕਸਟਰਨਲ ਥ੍ਰੈਟ ਜਿਹੜੀ ਆ ਉਹਦੇ 'ਚ CIA ਨੂੰ ਵੀ ਘੜੀਸਿਆ ਗਿਆ। ਉਸ ਵੇਲੇ ਅਸੀਂ ਦੇਖਦੇ ਹਾਂ ਕਿ ਈਵਨ ਅਮਰੀਕਾ, ਜਿਹਨੂੰ ਇਹ ਪਤਾ ਸੀ ਕਿ ਭਾਈ ਇੰਦਰਾ ਗਾਂਧੀ ਕੀ ਕਰ ਰਹੀ ਹੈ, ਇਹ ਸਾਰਾ ਐਮਰਜੈਂਸੀ ਦਾ ਲਾਗੂ ਕਰਨਾ ਵੀ KGB ਸੋਵੀਅਤ ਯੂਨੀਅਨ ਉਸ ਵੇਲੇ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਸੀ। ਇੰਦਰਾ ਗਾਂਧੀ ਪੂਰੀ ਤਰ੍ਹਾਂ ਫੇਲ ਸੀ। ਹਾਲਾਂਕਿ 1974 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਐਟੋਮਿਕ ਜਿਹੜਾ ਧਮਾਕਾ ਵੀ ਕੀਤਾ ਔਰ ਇੰਦਰਾ ਗਾਂਧੀ ਨੇ ਕਿਹਾ ਕਿ ਜੀ ਭਾਰਤ ਇੱਕ ਜਿਹੜਾ ਐਟੋਮਿਕ ਪਾਵਰ ਬਣ ਗਿਆ, ਭਾਵੇਂ ਪੀਸਫੁਲ ਪਰਪਸਿਸ ਦੀ ਗੱਲ ਕੀਤੀ। ਉਸ ਤੋਂ ਪਹਿਲਾਂ 1971 ਦੇ ਵਿੱਚ ਜਿਹੜਾ ਖਾਸ ਤੌਰ ਤੇ ਜਿਸ ਨੂੰ ਭਾਰਤੀ ਫੌਜ ਨੇ ਸਿੱਧਾ ਹਮਲਾ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਇਸ ਤੋਂ ਬਾਅਦ ਹੀ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਵਾਜਪਾਈ ਨੇ ਬਣਾਇਆ ਹੋਇਆ ਸੀ। ਲੇਕਿਨ ਇਸ ਸਭ ਦੇ ਚਲਦੇ ਆ ਅਲਟੀਮੇਟਲੀ ਇੰਦਰਾ ਗਾਂਧੀ ਹਰ ਫਰੰਟ ਤੇ ਫੇਲ ਹੋ ਰਹੀ ਸੀ। ਔਰ ਖਾਸ ਤੌਰ ਤੇ ਜਦੋਂ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਐਜ਼ ਏ ਮੈਂਬਰ ਪਾਰਲੀਮੈਂਟ ਇਲੈਕਸ਼ਨ ਵੀ ਸੈਟ ਅਸਾਈਡ ਕਰ ਦਿੱਤੀ, ਉਸ ਨੂੰ ਜਿਹੜਾ ਨਾਅਹਿਲ ਕਰਾਰ ਦਿੱਤਾ ਕਿ ਉਸ ਨੇ ਭ੍ਰਿਸ਼ਟ ਤਰੀਕਿਆਂ ਦੇ ਨਾਲ ਜਿਹੜਾ ਉਹ ਇਲੈਕਸ਼ਨ ਜਿੱਤੀ ਹੈ। ਔਰ ਇਹ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਜਿਹੜਾ ਹਾਰਿਆ ਸੀ ਇੰਦਰਾ ਗਾਂਧੀ ਦੇ ਹੱਥੋਂ ਰਾਜ ਨਾਰਾਇਣ, ਉਹ ਇਸ ਕੇਸ ਨੂੰ ਲੈ ਕੇ ਗਿਆ ਸੀ ਕਿ ਭਾਈ ਇਹਨੇ ਕਰਪਟ ਪ੍ਰੈਕਟਿਸਿਸ ਯੂਜ਼ ਕੀਤੀਆਂ। ਔਰ ਇੰਦਰਾ ਗਾਂਧੀ ਦੇ ਖਿਲਾਫ ਪੂਰੀ ਇੱਕ ਮੁਹਿੰਮ ਜਿਹੜੀ ਹੈ ਭਾਰਤ ਭਰ ਦੇ ਵਿੱਚ, ਔਰ ਜਿਹੜਾ ਲੀਡਰ ਬੇਸ਼ੱਕ ਉਹਨੇ ਪੋਲਿਟਿਕਸ ਜੁਆਇਨ ਨਹੀਂ ਸੀ ਕੀਤੀ 47 ਤੋਂ ਬਾਅਦ, ਪਰ 47 ਤੋਂ ਪਹਿਲਾਂ ਫਰੀडम ਮੂਵਮੈਂਟ ਦੇ ਦੌਰਾਨ ਜੈ ਪ੍ਰਕਾਸ਼ ਨਾਰਾਇਣ, ਜਿਸ ਦਾ ਕੱਦ ਨਹਿਰੂ ਔਰ ਉਸ ਵੇਲੇ ਦੇ ਹੋਰ ਪ੍ਰੋਮੀਨੈਂਟ ਡਾਕਟਰ ਅਬਦੁਲ ਕਲਾਮ ਆਜ਼ਾਦ ਔਰ ਦੂਸਰੇ ਜਿਹੜੇ ਵੱਡੇ ਆਗੂ ਸਨ ਉਹਨਾਂ ਦੇ ਬਰਾਬਰ ਦਾ ਸੀ, ਉਹਨੇ ਇੰਦਰਾ ਗਾਂਧੀ ਦੇ ਭ੍ਰਸ਼ਟ ਤਰੀਕਿਆਂ, ਕਰਪਸ਼ਨ, ਉਸ ਦਾ ਅਥੋਰੀਟੇਰੀਅਨਿਜ਼ਮ ਜਿਹੜਾ ਬੇਸ਼ੱਕ ਐਮਰਜੈਂਸੀ ਅਜੇ ਨਹੀਂ ਸੀ ਉਸ ਤੋਂ ਪਹਿਲਾਂ ਹੀ ਨਜ਼ਰ ਆ ਰਿਹਾ ਸੀ। ਔਰ ਉਹਨੇ ਭਾਰਤ ਦੇ ਵਿੱਚ ਕਿਉਂਕਿ ਜਿਹੜਾ ਜੈ ਪ੍ਰਕਾਸ਼ ਨਾਰਾਇਣ ਦੇ ਉੱਤੇ ਸੋਸ਼ਲਿਸਟ ਇੰਪੈਕਟ ਵੀ ਸੀ, ਉਹ ਵਿਨੋਵਾ ਭਾਵੇ ਜਿਹਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਕਿ ਸ਼ਾਂਤੀ ਦੇ ਨਾਲ, ਪੀਸ ਦੇ ਨਾਲ ਅਮੀਰ ਜ਼ਮੀਂਦਾਰ ਆਪਣੀਆਂ ਜ਼ਮੀਨਾਂ ਗਰੀਬਾਂ ਨੂੰ ਦੇ ਦੇਣ, ਉਹ ਵੀ ਇੱਕ ਡਰਾਮਾ ਸੀ, ਸਰਕਾਰੀ ਸੰਦ ਸੀ ਵਿਨੋਵਾ ਭਾਵੇ। ਪਰ ਜੈ ਪ੍ਰਕਾਸ਼ ਨਾਰਾਇਣ ਇੱਕ ਵੈਲ ਇੰਟੈਂਸ਼ਨਡ ਔਰ ਇੱਕ ਟਾਵਰਿੰਗ ਪਰਸਨੈਲਿਟੀ ਸੀ ਔਰ ਉਸਨੇ ਇੱਕ ਮੂਵਮੈਂਟ ਸ਼ੁਰੂ ਕੀਤੀ ਜਿਸ ਦਾ ਨਾਂ ਉਹਨੇ ਪੂਰਨ ਕ੍ਰਾਂਤੀ ਰੱਖਿਆ, ਟੋਟਲ ਰੈਵੋਲੂਸ਼ਨ।
ਔਰ ਇਹ ਸੀ ਕਿ ਇੰਦਰਾ ਗਾਂਧੀ ਜਿਹੜੀ ਹੈ, ਕਿਉਂਕਿ ਉਹਨੂੰ ਨਾਅਹਿਲ ਕਰਾਰ ਦਿੱਤਾ ਹੈ, ਪਰ ਨਾਅਹਿਲ ਕਰਾਰ ਦੇਣ ਤੋਂ ਪਹਿਲਾਂ ਵੀ ਇਹ ਮੂਵਮੈਂਟ ਜਿਹੜੀ ਕਿ ਬਿਹਾਰ ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈ, ਸਟੂਡੈਂਟਸ ਇਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਫਿਰ ਇਹ ਗੁਜਰਾਤ ਫੈਲਦੀ ਹੈ, ਯੂਪੀ ਦੇ ਵਿੱਚ ਆਉਂਦੀ ਹੈ। ਔਰ ਜਦੋਂ ਇੰਦਰਾ ਗਾਂਧੀ ਨੂੰ ਨਾਅਹਿਲ ਕਰਾਰ ਦਿੱਤਾ ਹੈ, ਫਿਰ 4 ਚੁਫੇਰੇ ਇੱਕ ਮੂਵ ਚੱਲਿਆ ਕਿ ਇੰਦਰਾ ਗਾਂਧੀ ਰਿਜ਼ਾਈਨ ਕਰੇ, ਪਰ ਇੰਦਰਾ ਗਾਂਧੀ ਨੇ ਰਿਜ਼ਾਈਨ ਕਰਨ ਦੀ ਥਾਂ ਜਿਹੜਾ ਉਹ ਸਟੇਟ ਆਫ ਐਮਰਜੈਂਸੀ ਲਾਗੂ ਕੀਤੀ ਔਰ ਉਹਦੇ ਨਾਲ ਹੀ ਉਸਨੇ ਜਿਹੜਾ ਹੈ ਉਸ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕੀਤੀ। ਔਰ ਜ਼ਾਹਰ ਹੈ ਅੱਜ ਤਾਂ ਸੁਪਰੀਮ ਕੋਰਟ ਦੇ ਸਾਰੇ ਹੀ ਜੱਜ ਹਿੰਦੂ ਤਵੀ ਨੇ। ਉਸ ਵੇਲੇ ਵੀ ਜਿਹੜਾ ਪ੍ਰਭਾਵ ਸੀ ਉਹ ਉਵੇਂ ਹੀ ਹੁੰਦਾ ਸੀ ਕਿ ਜਿਹੜੀ ਰੂਲਿੰਗ ਹਕੂਮਤ ਹੈ ਉਹ ਇਨਫਲੂਐਂਸ ਕਰਦੀ ਸੀ ਡਿਸੀਜਨ ਮੇਕਿੰਗ ਨੂੰ, ਇਹਨਾਂ ਨੰਗੇ ਚਿੱਟੇ ਨਹੀਂ ਸੀ ਕਰਦੀ ਜਿਵੇਂ ਹੁਣ ਕਰਦੀ ਹੈ। ਸੋ ਸੁਪਰੀਮ ਕੋਰਟ ਨੇ ਇਸ ਹਾਈ ਕੋਰਟ ਦੇ ਫੈਸਲੇ ਨੂੰ ਉਲਟਾ ਦਿੱਤਾ, ਪਰ ਇੰਦਰਾ ਗਾਂਧੀ ਦੇ ਖਿਲਾਫ ਜਿਹੜਾ ਇੱਕ ਪੂਰਾ ਜਨ ਸਮੂਹ ਥਾਂ ਥਾਈਂ ਉਮੜਿਆ, ਉਹ ਥਾਂ ਥਾਈਂ ਪ੍ਰੋਟੈਸਟ ਚੱਲ ਰਹੇ ਸੀ ਔਰ ਰੂਲ ਆਫ ਐਮਰਜੈਂਸੀ ਦੇ ਥੱਲੇ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਗਈਆਂ। ਸਿਵਲ ਲਿਬਰਟੀਜ਼ ਨੇ ਜਿਹੜੀਆਂ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ, ਮੁਲਕ ਦੇ ਵਾਸੀਆਂ ਨੂੰ ਕਨਸਟੀਟਿਊਸ਼ਨ ਦੇ ਥੱਲੇ ਹੱਕ ਦਿੱਤੇ ਜਾਂਦੇ ਨੇ ਔਰ ਉਸਨੇ ਸਾਰੇ ਆਪੋਜੀਸ਼ਨ ਲੀਡਰਾਂ ਨੂੰ ਸਮੇਤ ਜੈ ਪ੍ਰਕਾਸ਼ ਨਾਰਾਇਣ ਦੇ ਚੁੱਕ ਕੇ ਅੰਦਰ ਦਿੱਤਾ ਔਰ ਇੱਕ ਅੰਦਾਜ਼ੇ ਮੁਤਾਬਕ 20 ਤੋਂ 30 ਹਜ਼ਾਰ ਤੱਕ ਜਿਹੜੀਆਂ ਗ੍ਰਿਫਤਾਰੀਆਂ ਨੇ ਭਾਰਤ ਭਰ ਦੇ ਵਿੱਚ, ਜਿਹੜੀਆਂ ਅੱਡ-ਅੱਡ ਆਪੋਜੀਸ਼ਨ ਪਾਰਟੀਆਂ, ਕਿਉਂਕਿ ਸਾਰੀਆਂ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਇੰਦਰਾ ਗਾਂਧੀ ਦੇ ਵਿਰੋਧ ਸਨ, ਉਹ ਜੈ ਪ੍ਰਕਾਸ਼ ਨਾਰਾਇਣ ਦੇ ਟੋਟਲ ਰੈਵੋਲੂਸ਼ਨ, ਪੂਰਨ ਕ੍ਰਾਂਤੀ ਦੇ ਸਲੋਗਨ ਦੇ ਥੱਲੇ ਜਾਂ ਉਸ ਮੁਹਿੰਮ ਦਾ ਹਿੱਸਾ ਸਨ। ਸੋ ਉਹਨਾਂ ਸਾਰਿਆਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਔਰ ਅਸੀਂ ਦੇਖਦੇ ਹਾਂ, ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸਾਰੇ ਸੁਸਰੀ ਵਾਂਗ ਸੌਂ ਗਏ। RSS ਦਾ ਮੁਖੀ ਜੇਲ੍ਹ 'ਚ ਬੈਠਾ ਮਾਫੀਆਂ ਮੰਗਣ ਲੱਗ ਗਿਆ। ਸੁਬਰਾਮਨੀਅਮ ਸਵਾਮੀ, ਨਰਿੰਦਰ ਮੋਦੀ ਇਹ ਸਿੱਖੀ ਭੇਖ ਧਾਰਨ ਕਰਕੇ ਜਿਹੜੇ ਨੇ ਆਪਣੇ ਆਪ ਨੂੰ ਸਰਵਾਈਵਲ ਦੇ ਲਈ ਦੌੜੇ ਇੱਧਰ ਉੱਧਰ ਔਰ 4 ਚੁਫੇਰੇ ਇੱਕ ਖੌਫ ਦਾ ਭਰਪਾ ਸੀ, ਲੇਕਿਨ ਕਿਤੇੋਂ ਵੀ ਜਿਹੜੀ ਹੈ ਕ੍ਰੈਡੀਬਲ ਇਸ ਦੇ ਖਿਲਾਫ ਆਵਾਜ਼ ਨਹੀਂ ਉੱਠੀ। ਹਾਲਾਂ ਅਮਰੀਕਾ ਦੇ ਵਿੱਚ ਅੱਡ-ਅੱਡ ਕਾਂਗਰਸਮੈਨ, ਸੈਨੇਟਰ ਔਰ ਉਸ ਵੇਲੇ ਦੇ ਵਿੱਚ ਇਸ ਗੱਲ ਦੇ ਉੱਤੇ ਕਿ ਭਾਈ ਇੱਕ ਜਿਹੜਾ ਲੋਕਾਂ ਦੇ ਬੇਸਿਕ ਹੱਕ ਖੋਹ ਲਏ ਗਏ ਨੇ ਔਰ ਇਹ ਐਕਸੈਪਟੇਬਲ ਨਹੀਂ ਹੈ। ਪਰ ਦੂਸਰੇ ਪਾਸੇ ਸਿੱਖਾਂ ਨੇ ਇਸ ਗੱਲ ਨੂੰ ਸਮਝਦੇ ਆ, ਪੰਜਾਬ ਦੇ ਵਿੱਚ ਉਸ ਵੇਲੇ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਔਰ ਪੰਜਾਬ ਦੇ ਵਿੱਚ ਕੋਈ ਗ੍ਰਿਫਤਾਰੀਆਂ ਨਹੀਂ ਸੀ ਕੀਤੀ, ਕਿਉਂਕਿ ਗਿਆਨੀ ਜ਼ੈਲ ਸਿੰਘ ਸਮਝਦਾ ਸੀ ਕਿ ਸਿੱਖਾਂ ਨੂੰ ਨਾ ਹੀ ਛੇੜੋ ਤਾਂ ਬਿਹਤਰ ਹੈ, ਚੁੱਪ ਕਰਕੇ ਰੱਖਿਆ ਜਾਏ। ਲੇਕਿਨ ਸਿੱਖਾਂ ਨੇ ਇਨ ਜਨਰਲ, ਅਕਾਲੀ ਜ਼ਾਹਰ ਹੈ ਸਿੱਖਾਂ ਦੀ ਨੁਮਾਇੰਦਗੀ ਕਰਦੇ ਸੀ, ਉਹਨਾਂ ਨੇ ਮਹਿਸੂਸ ਕੀਤਾ ਕਿ ਨਹੀਂ, ਜਦੋਂ ਭਾਰਤ ਦੇ ਬਾਕੀ ਸ਼ਹਿਰੀ ਜਿਹੜੇ ਨੇ ਉਹ ਇਸ ਵੇਲੇ ਜਿਹੜੇ ਉਹਨਾਂ ਦੇ ਹੱਕ ਖੋਏ ਹੋਏ ਨੇ ਤੇ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ। ਅਕਾਲ ਤਖਤ ਤੇ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ ਮੋਰਚਾ ਸ਼ੁਰੂ ਕੀਤਾ ਗਿਆ। 21 ਮਹੀਨੇ ਜੇ ਐਮਰਜੈਂਸੀ ਰਹੀ ਤੇ ਲਗਭਗ 21 ਮਹੀਨੇ ਹੀ ਇਹ ਮੋਰਚਾ ਰਿਹਾ ਜਦੋਂ ਤੱਕ ਇੰਦਰਾ ਗਾਂਧੀ ਨੇ ਐਮਰਜੈਂਸੀ ਖਤਮ ਨਹੀਂ ਕੀਤੀ। 43,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਸਿੱਖਾਂ ਨੇ ਦਿੱਤੀਆਂ ਔਰ ਇਸ ਗੱਲ ਦਾ ਧਿਆਨ ਰਹੇ ਉਹ ਪੀਰੀਅਡ ਸੀ। ਹਾਲਾਂ ਦੂਸਰਾ ਇਸ ਦਾ ਐਸਪੈਕਟ ਡਿਬੇਟੇਬਲ ਹੈ ਕਿ ਇੰਦਰਾ ਗਾਂਧੀ ਨੇ ਆਪਣੇ ਖਾਸ ਜਿਹੜੇ ਨੁਮਾਇੰਦੇ ਨੇ, ਐਮਿਸਰੀ ਜਿਹੜੇ ਸਿੱਖਾਂ ਦੇ ਵਿੱਚ ਵੀ ਥਾਂ ਰੱਖਦੇ ਸੀ, ਉਹਨਾਂ ਚੋਂ ਜਿਹੜੇ 1-2 ਟਰਬਨਡ ਵੀ ਉਹ ਅਕਾਲੀ ਲੀਡਰਸ਼ਿਪ ਤੱਕ ਭੇਜੇ। ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਜਿਹੜਾ ਹੈ ਤੁਹਾਨੂੰ ਅਨੰਦਪੁਰ ਦਾ ਮਤਾ ਵੀ ਦਿੱਤਾ, ਪੰਜਾਬ ਨੂੰ ਤੁਸੀਂ ਰਨ ਕਰੋ ਜੋ ਮਰਜ਼ੀ, ਬਸ ਲੈਸ ਦੈਨ ਕਿ ਇੰਨਾ ਕਿ ਭਾਰਤ ਨਾਲੋਂ ਅਲੱਗਗੀ ਦੀ ਗੱਲ ਨਾ ਹੋਏ। ਪੰਜਾਬੀ ਬੋਲਦੇ ਇਲਾਕੇ ਵੀ, ਪੰਜਾਬ ਦੇ ਪਾਣੀਆਂ ਤੇ ਵੀ ਤੁਹਾਡਾ ਹੱਕ, ਚੰਡੀਗੜ੍ਹ ਵੀ, ਔਰ ਪੰਜਾਬ ਤੁਹਾਡੇ ਹਵਾਲੇ। ਮੋਰਚਾ ਖਤਮ ਕਰ ਦਿਓ ਔਰ ਦਿੱਲੀ ਦੇ ਵਿੱਚ ਮੇਰੀ ਸਪੋਰਟ ਕਰੋ, ਪੰਜਾਬ ਨੂੰ ਤੁਸੀਂ ਫੋਰਐਵਰ ਰਨ ਕਰੋ। ਹੁਣ ਇਹ ਦੇਖੋ, ਕਈ ਵਾਰ ਕੁਝ ਚੀਜ਼ਾਂ ਅਸੀਂ 47 ਦੇ ਦੌਰ ਦੀ ਗੱਲ ਕਰਦੇ ਹਾਂ ਕਿ ਭਾਈ ਸਾਡੀ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਨੇ ਕਿਵੇਂ ਆਪਣਾ ਜਲੂਸ ਕਢਵਾਇਆ, ਫੇਲ ਹੋਏ, ਨਾ ਉਹਨਾਂ ਨੇ ਅੰਗਰੇਜ਼ਾਂ ਦੀ ਆਫਰ ਮੰਨੀ, ਨਾ ਕਾਇਦੇ ਆਜ਼ਮ ਦੀ ਆਫਰ ਮੰਨੀ ਔਰ ਅਕਾਲੀ ਲੀਡਰਸ਼ਿਪ ਵੀ ਔਰ ਇਹਦਾ ਮੌਜੂਦਾ ਚੀਫ ਮਿਨਿਸਟਰ ਅਮਰਿੰਦਰ ਦਾ ਪਿਓ ਯਾਦਵਿੰਦਰ, ਜਿਹਦੇ ਤੱਕ ਕਾਇਦੇ ਆਜ਼ਮ ਖੁਦ ਗਏ ਲਿਆਕਤ ਅਲੀ ਨੂੰ ਨਾਲ ਲੈ ਕੇ, ਪਰ ਇਹਨੇ ਜੋ ਵੀ ਗੁਫ਼ਤਗੂ ਉਹਨਾਂ ਦੀ ਹੋਈ ਉਸੇ ਸ਼ਾਮ ਨਹਿਰੂ ਤੱਕ ਪਹੁੰਚਾ ਦਿੱਤੀ। ਸੋ ਉਹਦੀ ਗੱਲ ਬਹੁਤ ਹੁੰਦੀ ਹੈ ਕਿਉਂਕਿ ਉਹ ਥਰਡ ਪਾਰਟੀ ਅੰਗਰੇਜ਼ ਸੀ, ਜਾ ਰਹੇ ਸੀ ਔਰ ਅਸੀਂ ਜਿਹੜਾ ਆਪਣੀ ਨਾਅਹਿਲ ਲੀਡਰਸ਼ਿਪ ਦੀ ਬਦੌਲਤ ਹਿੰਦੂ ਤਵੀਆਂ ਦੀ ਕੈਦ 'ਚ ਆਏ। ਪਰ ਜੇ ਵਿਦਨ ਵੀ ਉਸ ਤੋਂ ਬਾਅਦ ਦੇ ਪੀਰੀਅਡ ਦੇਖਣੇ ਹੋਣ ਕਿ ਜਦੋਂ ਅਸੀਂ
ਉਹ ਮੌਕੇ ਗਵਾਏ। ਅਸੀਂ ਇਹ ਸਮਝਿਆ ਹਮੇਸ਼ਾ, ਅੱਜ ਵੀ ਜਿਹੜਾ ਇੱਕ ਵੱਡਾ ਤਬਕਾ ਸਾਡਾ ਇਹੀ ਸਮਝਦਾ ਹੈ ਕਿ ਬਈ ਸਾਰਿਆਂ ਦੇ ਹੱਕਾਂ ਲਈ ਅਸੀਂ ਕੁਰਬਾਨ ਹੋਣਾ ਹੈ, ਪਰ ਜਦੋਂ ਆਪਣੇ ਹੱਕ ਦੀ ਗੱਲ ਆਏਗੀ ਜਿਨ੍ਹਾਂ ਲਈ ਤੁਸੀਂ ਕੁਰਬਾਨ ਹੋ ਰਹੇ ਹੋ ਉਹ ਤਾਂ ਤੁਹਾਨੂੰ ਜਿਹੜਾ ਉਹ ਬਰਾਬਰ ਦਾ ਸ਼ਹਿਰੀ ਮੰਨਣ ਨੂੰ ਤਿਆਰ ਨਹੀਂ, ਔਰ ਅਸੀਂ ਉਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਔਰ ਇੱਕ ਵਿਊ ਇਸ ਦੇ ਉੱਤੇ ਬੜਾ ਸਟਰੋਂਗ ਹੈ ਔਰ ਜਿਹਦੇ 'ਚ ਮੇਰੀ ਵੀ ਆਵਾਜ਼ ਸ਼ਾਮਲ ਹੈ ਕਿ ਭਾਈ ਉਹ ਇੱਕ ਓਪਰਚੁਨਿਟੀ ਸੀ। ਇੱਕ ਗੱਲ ਦਾ ਧਿਆਨ ਰਹੇ, ਜਦੋਂ ਸਰ ਕਪੂਰ ਸਿੰਘ ਇਸ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਮਾਨ ਨੂੰ ਇੰਟਰਪ੍ਰੇਟ ਕਰਦੇ ਨੇ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਤਾਂ ਇਹ ਕਹਿੰਦੇ ਨੇ ਕਿ ਇਹਦੀ ਸਿੰਪਲ ਇਹ ਡੈਫੀਨੇਸ਼ਨ ਨਹੀਂ ਹੈ ਜਾਂ ਇਸ ਦੀ ਇਹ ਇੰਟਰਪ੍ਰੀਟੇਸ਼ਨ ਨਹੀਂ ਹੈ ਕਿ ਜੀ ਤੁਸੀਂ ਹਰ ਚੀਜ਼ ਤਾਕਤ ਨਾਲ ਖੋਂਦੇ ਹੋ। ਔਰ ਉਹਨਾਂ ਨੇ ਕਿਹਾ ਜੀ ਇਹ ਠੀਕ ਹੈ, ਬਲ ਦਾ ਔਰ ਉਹ ਸਰਕਮਸਟੈਂਸ ਹੁੰਦੇ ਨੇ, ਕੋਈ ਵੀ ਜਿਹੜਾ ਪਾਵਰ ਜਿਹੜਾ ਹੋਲਡ ਕਰਦਾ ਹੈ ਉਹ ਈਜ਼ੀਲੀ ਪਾਵਰ ਨਾ ਸ਼ੇਅਰ ਕਰੇਗਾ ਨਾ ਸਰੈਂਡਰ ਕਰੇਗਾ। ਜਦੋਂ ਹਾਲਾਤ ਬਣਦੇ ਨੇ ਮਜਬੂਰੀ ਵਸ ਜਿਹੜਾ ਪਾਵਰ ਹੋਲਡਰ ਹੈ ਉਹ ਪਾਵਰ ਛੱਡਣ ਨੂੰ ਜਾਂ ਪਾਵਰ ਦੇਣ ਨੂੰ ਤਿਆਰ ਹੁੰਦਾ ਹੈ। ਉਹ ਉਦਾਹਰਣ ਦਿੰਦੇ ਸੀ ਕਿ ਜਿਵੇਂ ਜਦੋਂ ਲਾਹੌਰ ਦਰਬਾਰ ਨੇ ਜ਼ਕਰੀਆ ਖਾਨ ਦੇ ਵੇਲੇ ਹੀ ਨਵਾਬੀ ਦੀ ਪੇਸ਼ਕਸ਼ ਸਿੱਖਾਂ ਨੂੰ ਕੀਤੀ, ਉਹ ਇਹ ਨਹੀਂ ਸੀ ਕਿ ਵੀ ਉਹਨਾਂ ਦੇ ਲਈ ਕੋਈ ਇਮੀਡੀਏਟਲੀ ਇੰਨਾ ਕੁ ਸੀ ਕਿ ਉਹਨਾਂ ਦੀ ਮਜਬੂਰੀ ਇਸ ਲਈ ਸੀ ਕਿਉਂਕਿ ਅਫਗਾਨ ਹਮਲੇ ਅਹਿਮਦ ਸ਼ਾਹ ਅਬਦਾਲੀ ਉਹ ਤੁਰ ਰਿਹਾ ਸੀ ਤੇ ਉਹਨਾਂ ਨੂੰ ਲੱਗਾ ਕਿ ਵੀ ਜੇ ਅਬਦਾਲੀ ਦੇ ਖਿਲਾਫ ਜਿਹੜਾ ਅਸੀਂ ਮਜ਼ਬੂਤ ਆਪਣੀ ਫੌਜ ਬਣਾਣੀ ਹੈ ਤੇ ਜੇ ਮੁਗਲਿਆ ਫੌਜ ਦੇ ਨਾਲ ਸਿੱਖ ਵੀ ਆ ਕੇ ਜੁਆਇਨ ਕਰਨ ਤੇ ਉਹਦੇ ਨਾਲ ਅਬਦਾਲੀ ਨੂੰ ਹਰਾਣਾ ਜਿਹੜਾ ਉਹ ਸੌਖਾ ਹੈ। ਔਰ ਸਿੱਖਾਂ ਨੇ ਵੀ ਇਹ ਸਿਆਣਪ ਵਰਤੀ, ਉਹਨਾਂ ਨੇ ਦੇਖਿਆ ਵੀ ਦੋਨੋਂ ਹੀ ਕੰਟੈਂਡਰ ਨੇ, ਮੁਗਲਾਂ ਦੇ ਕੋਲ ਪੰਜਾਬ ਹੈ ਹੀ ਹੈ ਉਹਨਾਂ ਦੇ ਰਾਜ ਦਾ, ਪਰ ਅਬਦਾਲੀ ਉਸ ਨੂੰ ਖੋ ਰਿਹਾ ਔਰ ਆਲਰੇਡੀ ਅਬਦਾਲੀ ਜਿਹੜਾ ਬੜਾ ਇਨਵਿੰਸੀਬਲ ਹੋ ਰਿਹਾ ਸੀ, ਉਸ ਤੋਂ ਪਹਿਲਾਂ ਉਹ ਜੇਤੂ ਹੋ ਰਿਹਾ ਸੀ। ਉਹਨਾਂ ਨੇ ਵੀ ਦੇਖਿਆ ਵੀ ਦੋਨੋਂ ਹੀ ਪੰਜਾਬ ਦੇ ਉੱਤੇ ਕਲੇਮ ਕਰਨ ਵਾਲੇ ਨੇ ਤੇ ਜੇ ਤੁਸੀਂ ਇੱਕ ਦੇ ਨਾਲ ਰਲ ਜਾਂਦੇ ਹੋ ਦੂਸਰਾ ਕਮਜ਼ੋਰ ਹੁੰਦਾ ਹੈ ਤੇ ਫਿਰ ਤੁਸੀਂ ਜਿਹਦੇ ਨਾਲ ਰਲੇ ਹੋ ਉਹਦੇ ਨਾਲ ਬਾਅਦ ਤੁਸੀਂ ਲੜ ਸਕਦੇ ਹੋ ਆਪਣੀ ਤਾਕਤ। ਇਹ ਉਹ ਕਹਿੰਦੇ ਸੀ ਕਿ ਇਹ ਹੈ ਕਿ ਉਹ ਮਜਬੂਰੀ ਸੀ ਮੁਗਲਿਆ ਕੋਰਟ ਦੀ ਕਿ ਜਿਨ੍ਹਾਂ ਨੂੰ ਲੁਟੇਰੇ ਔਰ ਬੈਂਡਿਟ ਔਰ ਡਾਕੂ ਕਹਿੰਦੇ ਸੀ ਉਹਨਾਂ ਨੇ ਸਬ ਨੇਸ਼ਨ ਤਸਵਰ ਕੀਤਾ ਔਰ ਸਿੱਖਾਂ ਨੇ ਵੀ ਉਹਨੂੰ ਐਕਸੈਪਟ ਵੀ ਕੀਤਾ ਔਰ ਨਾਲ ਹੀ ਇਹ ਕਿਹਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਅਸੀਂ ਤੁਹਾਡੇ ਨਾਲ ਇਹ ਤੁਹਾਡੀ ਖਿਲਤ ਮਨਜ਼ੂਰ ਕਰ ਰਹੇ ਹਾਂ, ਤੁਹਾਡੇ ਨਾਲ ਅਸੀਂ ਜੁਆਇਨ ਕਰਾਂਗੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਸੋਵਰਨਿਟੀ ਦਾ ਦਾਵਾ ਜਿਹੜਾ ਉਹ ਛੱਡ ਦਿੱਤਾ ਹੈ। ਸੋ ਇਹ ਇੱਕ ਓਪੀਨੀਅਨ ਜਿਹਦੇ ਸਰ ਕਪੂਰ ਸਿੰਘ ਵੀ ਸ਼ਾਮਲ ਨੇ ਔਰ ਜਿਵੇਂ ਮੈਂ ਕਿਹਾ ਵੀ ਮੈਂ ਵੀ ਸਮਝਦਾ ਹਾਂ ਕਿ ਇਹ ਇੱਕ ਬਹੁਤ ਵੱਡਾ ਅਗੇਨ ਮਿਸਡ ਓਪਰਚੁਨਿਟੀ ਸੀ। ਇੰਦਰਾ ਗਾਂਧੀ ਫਸੀ ਹੋਈ ਸੀ ਵਿਦਨ ਕੰਟਰੀ, ਉਹਨੇ ਦੇਖ ਲਿਆ ਸੀ ਕਿ ਵੀ ਬਾਕੀ ਕੋਈ ਕੁਸਕਦਾ ਨਹੀਂ ਹੈ, ਉਹਨੂੰ ਸੀ ਵੀ ਜੇ ਸਿੱਖਾਂ ਨੂੰ ਸ਼ਾਂਤ ਕਰਨਾ ਤੇ ਸਿੱਖਾਂ ਨੂੰ ਦੇ ਦਿਓ, ਐਜ਼ ਲੌਂਗ ਐਜ਼ ਦਿੱਲੀ ਦੇ ਵਿੱਚ ਮੇਰਾ ਤਖਤ ਰਹਿੰਦਾ ਹੈ। ਉਹ ਸਾਰੀਆਂ ਹੀ ਉਹ ਮੰਗਾਂ ਜਿਹੜੀਆਂ ਅਕਾਲੀ ਨਹੀਂ ਵੀ ਮੰਗਦੇ ਸੀ, ਉਹਨੇ ਕਿਹਾ ਵੀ ਇਸ ਤੋਂ ਇਲਾਵਾ ਵੀ ਕੋਈ ਹੋਰ ਹੈ ਤੇ ਮੈਂ ਮੰਨਣ ਨੂੰ ਤਿਆਰ ਹਾਂ, ਸਿਰਫ ਭਾਰਤ ਤੋਂ ਅਲੱਦਗੀ ਨਾ ਹੋਏ ਵਿਦਨ ਆਟੋਨਮਸ ਜਿਹਨੂੰ ਰੀਜਨ ਕਿਹਾ ਜਾਂਦਾ ਹੈ। ਲੇਕਿਨ ਉਸ ਪੀਰੀਅਡ 'ਚ ਵੀ ਉਹੀ ਅਗੇਨ ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਬਾਦਲ, ਹਾਲਾਂਕਿ ਕਿਹਾ ਜਾਂਦਾ ਹੈ ਕਿ ਟੋੜਾ ਇਸ ਪਾਸੇ ਝੁਕਾ ਰੱਖਦਾ ਸੀ, ਪਰ ਬਾਦਲ ਦਾ ਉਹੀ ਉਹ ਹਿੰਦੂਤਵੀ ਪ੍ਰੇਮ, ਬੀਜੇਪੀ ਨਾਲ ਸਾਂਝਾ, ਭਾਵੇਂ ਜਿਹੜਾ ਉਹ ਸਹਾਰਾ ਲਿਆ ਗਿਆ ਜੀ ਅਕਾਲ ਤਖਤ ਤੇ ਅਸੀਂ ਅਰਦਾਸ ਕੀਤੀ ਹੋਈ ਹੈ, ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ ਅਸੀਂ ਬਾਕੀ ਭਾਰਤੀਆਂ ਦਾ ਸਾਥ ਕਿਵੇਂ ਛੱਡ ਸਕਦੇ ਹਾਂ। ਸੋ ਇਹ ਇੱਕ ਅਗੇਨ ਮਿਸਡ ਓਪਰਚੁਨਿਟੀ ਸੀ ਜਿਹਦੇ 'ਚ ਕਿ ਵਿਦਨ ਸਿਸਟਮ ਤੁਸੀਂ ਹਾਲਾਂ ਅਸੀਂ ਇਸ ਕ੍ਰੈਡਿਟ ਨੂੰ ਲੈਂਦੇ ਹਾਂ ਕਿ ਜੀ ਅਸੀਂ ਚੈਲੰਜ ਕੀਤਾ ਐਮਰਜੈਂਸੀ ਨੂੰ, ਪਰ ਇਨ ਦਾ ਐਂਡ ਕੀ ਨਿਕਲਿਆ ਅਗੇਨ ਐਮਰਜੈਂਸੀ 21 ਮਹੀਨੇ ਬਾਅਦ ਟੁੱਟੀ, ਦੁਬਾਰਾ ਚੋਣਾਂ ਹੋਈਆਂ ਔਰ ਉਸ ਦੇ ਵਿੱਚ ਇੰਦਰਾ ਗਾਂਧੀ ਹਾਰੀ ਆਪਣੀ ਸੀਟ ਵੀ, ਕਾਂਗਰਸ ਵੀ ਬੁਰੀ ਤਰ੍ਹਾਂ ਹਾਰੀ ਔਰ ਉਸ ਤੋਂ ਬਾਅਦ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਦਾ ਔਰ ਬੇਸ਼ੱਕ ਮੈਨੂੰ ਉਹ ਯਾਦ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ ਫਾਊਂਡਿੰਗ ਡੇ ਸੀ ਔਰ ਪੂਰਾ ਜਿਹੜੀ ਸੈਰੇਮਨੀ ਹੈ ਉਹ ਕਈ ਹਫ਼ਤੇ ਚੱਲੀ ਅੰਮ੍ਰਿਤਸਰ। ਮੈਂ ਵੀ ਐਜ਼ ਏ ਸਟੂਡੈਂਟ ਜਲੰਧਰ ਤੋਂ ਅੰਮ੍ਰਿਤਸਰ ਮੇਰਾ ਆਲਮੋਸਟ ਮੈਂ ਉਹ ਸਾਰੇ ਦਿਨ ਉੱਥੇ ਗੁਜ਼ਾਰੇ। ਇੱਕ ਤੋਂ ਬਾਅਦ ਇੱਕ ਮਿਨਿਸਟਰ ਦੇਸਾਈ ਔਰ ਉਹਦੇ ਸਾਰੇ ਉਤਰ ਰਹੇ ਸੀ ਔਰ ਹਜ਼ਾਰਾਂ ਦੇ ਇਕੱਠ 'ਚ ਖਲੋ ਕੇ ਕਹਿੰਦੇ ਸੀ ਕਿ ਜੀ ਅਸੀਂ ਸਿੱਖ ਕੌਮ ਦੇ ਹਮੇਸ਼ਾ ਦੇਣਦਾਰ ਰਵਾਂਗੇ, ਅਸੀਂ ਸਾਰਾ ਭਾਰਤ ਜਿਹੜਾ ਉਹ ਕੈਦੀ ਸੀ ਔਰ ਸਿੱਖਾਂ ਨੇ ਸਾਨੂੰ ਲਿਬਰੇਟ ਕਰਵਾਇਆ। ਪਰ ਨਾ ਤੁਹਾਨੂੰ ਅਕਿਰਤ ਕਣਾਂ ਦੀ ਕਹਾਣੀ ਕਦੇ ਭੁੱਲਦੀ ਹੈ ਕਿ ਉਹੀ ਨਾ ਸ਼ੁਕਰਿਆਂ ਦਾ
ਕਿ ਉਹੀ ਮੁਰਾਰਜੀ ਦੇਸਾਈ ਜਿਸ ਦਿਨ ਆਂਦਾ ਹੈ, ਉਹ ਜਦੋਂ ਅੰਦਰ ਮੱਥਾ ਟੇਕਣ ਜਾਂਦਾ ਹੈ, ਜਿਵੇਂ ਕੜਾਹ ਪ੍ਰਸ਼ਾਦ ਦਿੱਤਾ ਜਾਂਦਾ ਹੈ, ਉਹਨੂੰ ਦਿੱਤਾ, ਉਹ ਕਹਿੰਦਾ ਜੀ ਮੈਂ ਕੁਨਕਾ ਨਹੀਂ ਖਾਤਾ। ਉਹਨੂੰ ਫੇਰ ਕਿਹਾ ਜੀ ਨਹੀਂ ਬਾਦਲ ਨਾਲ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਉਦੋਂ ਤੱਕ ਹਕੂਮਤ ਬਦਲੀ, ਜ਼ੈਲ ਸਿੰਘ ਵਗੈਰਾ ਜਾਂਦੇ ਲੱਗੇ, ਔਰ ਬਾਦਲ ਨੇ ਕਿਹਾ ਨਹੀਂ ਜੀ ਇਹ, ਉਹਨੇ ਕਿਹਾ ਜੀ ਮੈਂ ਕੁਨਕਾ ਨਹੀਂ ਖਾਤਾ। ਉਹਨੇ ਕਿਹਾ ਜੀ ਨਹੀਂ ਇਹ ਪ੍ਰਸ਼ਾਦ ਹੈ ਸਾਰਾ, ਕਹਿੰਦਾ ਫਿਰ ਮੇਰੇ ਸਿਰ ਪਰ ਮਲ ਦੋ। ਔਰ ਉਹ ਫਿਰ ਬਾਹਰ ਨਿਕਲਦਾ ਹੈ, ਔਰ ਦਰਸ਼ਨੀ ਡਿਓੜੀ ਦੇ ਉੱਤੇ ਜਿਹੜੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਜਿਹੜੇ ਕਦੇ ਅਬਦਾਲੀ ਕਾਬਲ ਲੈ ਗਿਆ ਸੀ ਔਰ ਸਿੱਖ ਰਾਜ ਦੇ ਵੇਲੇ ਉੱਥੋਂ ਵਾਪਸ ਲਿਆਂਦੇ ਗਏ, ਔਰ ਮੁਰਾਰਜੀ ਦੇਸਾਈ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਸੀ। ਉਹਨੇ ਉਹਨਾਂ ਦਰਵਾਜ਼ਿਆਂ ਦੀ ਮੰਗ ਕੀਤੀ ਕਿ ਭਾਈ ਇਹ ਉੱਥੇ ਪਹੁੰਚਾਣੇ ਚਾਹੀਦੇ ਨੇ, ਔਰ ਟੋੜਾ ਜਿਹੜਾ ਉਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ, ਉਹਨੇ ਕਿਹਾ ਜੀ ਜਿਸ ਤਰ੍ਹਾਂ ਅਸੀਂ ਲੈ ਕੇ ਆਏ ਸੀ ਉਵੇਂ ਤੁਸੀਂ ਵੀ ਲੈ ਜਾਓ। ਸੋ ਜ਼ਾਹਿਰ ਹੈ ਕਿ ਵੀ ਉਹਨਾਂ ਨੇ ਫਿਰ ਉਹ ਜੂਨ 84 ਚ ਆਪਣਾ ਕੰਮ ਕਰ ਦਿੱਤਾ ਹੈ। ਪਰ ਇਹੀ ਮੁਰਾਰਜੀ ਦੇਸਾਈ ਦੀ ਹਕੂਮਤ ਦੇ ਚੱਲਦੇ ਆ ਹੁਣ 1975 ਚ ਐਮਰਜੈਂਸੀ ਲਾਗੂ ਹੁੰਦੀ ਹੈ, 1977 ਦੇ ਵਿੱਚ ਐਮਰਜੈਂਸੀ ਟੁੱਟਦੀ ਹੈ, ਇਲੈਕਸ਼ਨਾਂ ਹੁੰਦੀਆਂ ਨੇ, ਔਰ ਤੁਸੀਂ ਦੇਖੋ 13 ਅਪ੍ਰੈਲ 1978 ਨੂੰ ਉਹੀ ਨਿਰੰਕਾਰੀ ਨਕਲੀ ਨਿਰੰਕਾਰੀਆਂ ਰਾਹੀਂ ਬਾਦਲ ਦੀ ਹਕੂਮਤ ਪੰਜਾਬ 'ਚ, ਦਿੱਲੀ 'ਚ ਮੁਰਾਰਜੀ ਦੇਸਾਈ, ਅੰਮ੍ਰਿਤਸਰ ਸ਼ਹਿਰ 'ਚ 13 ਸਿੰਘ ਸ਼ਹੀਦ ਕੀਤੇ ਜਾਂਦੇ ਨੇ, ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ। ਔਰ ਸਿੱਖਾਂ ਦੀ ਸਿੰਪਲ, ਕਿਉਂਕਿ ਨਿਰੰਕਾਰੀ ਪ੍ਰੋਵੋਕੇਸ਼ਨ ਕਰ ਰਹੇ ਸੀ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ ਗੁਰੂ ਸਾਹਿਬਾਨ ਦੇ ਖਿਲਾਫ ਆਪਣੀ ਗੱਦੀ ਲਾ ਕੇ ਔਰ ਹੋਰ ਕੂੜ ਪ੍ਰਚਾਰ ਕਰਕੇ। ਔਰ ਜਦੋਂ ਸਿੱਖ ਨੁਮਾਇੰਦੇ ਜਾਂਦੇ ਨੇ ਮੁਰਾਰਜੀ ਦੇਸਾਈ ਨੂੰ ਮਿਲਦੇ ਨੇ ਕਿ ਜੀ ਇਹਨਾਂ ਦੀਆਂ ਜਿਹੜੀਆਂ ਇਹ 2 ਕਿਤਾਬਾਂ ਨੇ ਜਿਨ੍ਹਾਂ ਤੇ ਸਿੱਖਾਂ ਨੂੰ ਇਤਰਾਜ਼ ਹੈ, ਅਵਤਾਰ ਬਾਣੀ ਔਰ ਯੁਗ ਪੁਰਸ਼, ਇਹਨਾਂ ਤੇ ਪਾਬੰਦੀ ਲਾਓ, ਦੇਸਾਈ ਮੁੱਕਰ ਜਾਂਦਾ ਹੈ। ਜਦੋਂ ਕਿਹਾ ਜਾਂਦਾ ਦੇਖੋ ਜੀ ਇਹ ਕੀ ਕਰਕੇ ਆਏ ਨੇ, ਕਹਿੰਦੇ ਵਹਾਂ ਸਿੱਖ ਲੈਣੇ ਕਿਹਾ ਗਏ ਥੇ। ਔਰ ਸਾਰਾ ਜਿਹੜਾ ਉਹੀ ਜਿਨ੍ਹਾਂ ਤੇ ਕੁਛ ਦੇਰ ਪਹਿਲਾਂ ਤੱਕ ਜਿਹੜੇ ਗੁਣ ਗਾਉਂਦੇ ਸੀ ਕਿ ਜੀ ਸਿੱਖਾਂ ਨੇ ਸਾਨੂੰ ਲਿਬਰੇਟ ਕਰਵਾਇਆ, ਉਹਨਾਂ ਦੇ ਅੰਦਰ ਕੋਈ ਦਇਆ ਨਾਂ ਦੀ ਚੀਜ਼ ਤਾਂ ਦੂਰ ਦੀ ਗੱਲ। ਸਿੱਖਾਂ ਦੀ ਪਰਸੀਕਿਊਸ਼ਨ ਦਾ ਜੇ ਦੌਰ ਕਹਿਣਾ ਹੋਏ, ਬੇਸ਼ੱਕ ਜੂਨ 84 ਬਹੁਤ ਵਾਰ ਕੱਟ ਆਫ ਡੇਟ ਮੰਨੀ ਜਾਂਦੀ ਹੈ, ਪਰ ਮੈਂ 13 ਅਪ੍ਰੈਲ 1978 ਤੋਂ ਸਮਝਦਾ ਹਾਂ ਕਿ ਭਾਈ ਕਿਵੇਂ ਫੇਰ ਇੱਕ ਤੋਂ ਬਾਅਦ ਇੱਕ ਐਕਸ਼ਨ ਸਿੱਖਾਂ ਦੇ ਖਿਲਾਫ ਹੋਇਆ। ਹੁਣ ਇਹ ਇੱਕ ਦੌਰ ਜਿੱਥੇ ਭਾਰਤ ਦੇ ਹਵਾਲੇ ਨਾਲ ਜਾਂ ਸਿੱਖਾਂ ਦੇ ਹਵਾਲੇ ਨਾਲ ਕਹਿਣਾ ਹੋਏ, ਜਦੋਂ ਇੰਦਰਾ ਗਾਂਧੀ ਦੇ ਐਮਰਜੈਂਸੀ ਪੀਰੀਅਡ ਨੂੰ ਕਿਹਾ ਜਾਂਦਾ ਹੈ, ਮੀਡੀਆ ਦੇ ਉੱਤੇ ਸੈਂਸਰਸ਼ਿਪ, ਜਿਹਦੇ ਬਾਰੇ ਅਡਵਾਨੀ ਨੇ ਖੁਦ ਕਿਹਾ ਕਿ ਵੀ ਮੀਡੀਆ ਨੂੰ ਜਿਹੜਾ ਉਹ ਰਿੰਗਣ ਲਈ ਕਿਹਾ ਗਿਆ, ਕ੍ਰੌਲ ਬੈਂਡ, ਦੇ ਵਰ ਆਸਕਡ ਟੂ ਬੈਂਡ ਬਟ ਦੇ ਸਟਾਰਟਡ ਕ੍ਰੋਲਿੰਗ, ਕਿ ਉਹਨਾਂ ਨੂੰ ਝੁਕਣ ਲਈ ਕਿਹਾ ਗਿਆ ਸੀ ਪਰ ਉਹ ਤਾਂ ਰਿੰਗਣ ਲੱਗ ਗਏ। ਲੇਕਿਨ ਫੈਮਿਲੀ ਪਲੈਨਿੰਗ, ਇੱਕ ਸੰਜੇ ਗਾਂਧੀ ਜਿਹੜਾ ਐਕਸਟਰਾ ਅਥਾਰਟੀ ਨਿਕਲ ਆਇਆ ਔਰ ਕਿਵੇਂ ਉਹ ਸਾਰਾ ਰਨ ਹੋਇਆ। ਪਰ ਅਲਟੀਮੇਟਲੀ ਅੱਜ ਜਦੋਂ ਜਿਹੜੇ ਥੋੜੇ ਬਹੁਤ ਜ਼ਮੀਰ ਰੱਖਣ ਵਾਲੇ ਉੱਥੇ ਰਾਈਟਰ ਬਚੇ ਨੇ, ਬੇਸ਼ੱਕ ਇੰਟਰਨੈਸ਼ਨਲ ਰਸਾਲਿਆਂ 'ਚ ਲਿਖਦੇ ਨੇ, ਜਦੋਂ ਉਹ ਇਹ ਕਹਿੰਦੇ ਨੇ ਕਿ ਇੰਦਰਾ ਗਾਂਧੀ ਨੇ ਤਾਂ 21 ਮਹੀਨੇ ਕੋਈ ਕਾਨੂੰਨੀ ਜਿਹੜਾ ਅਥੋਰੀਟੇਰੀਅਨ ਸਿਸਟਮ ਆਰਟੀਕਲ 352 ਨੂੰ ਇਸਤੇਮਾਲ ਕਰਕੇ ਧੱਕੇਸ਼ਾਹੀ ਕੀਤੀ, ਉਹਨੂੰ ਸਜ਼ਾ ਵੀ ਮਿਲੀ, ਡਿਫੀਟ ਵੀ ਹੋਈ, ਔਰ ਉਹਨੂੰ ਅੱਜ ਤੱਕ ਵੀ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਮੋਦੀ ਜਿਹੜਾ 2014 ਦੇ ਵਿੱਚ ਪਾਵਰ 'ਚ ਆਇਆ, ਭਾਵੇਂ ਉਹਨੇ ਕੋਈ ਐਮਰਜੈਂਸੀ ਨਹੀਂ ਲਾਈ, ਪਰ ਜਿਹੜੀ ਪਿਛਲੇ ਇਹਨਾਂ ਸਾਰੇ ਹੀ 7 ਸਾਲ ਤੋਂ ਅਨਐਲਾਨੀਆਂ ਐਮਰਜੈਂਸੀ ਹੈ, ਉਹਦੇ ਪ੍ਰਭਾਵ ਐਮਰਜੈਂਸੀ ਦੇ 21 ਮਹੀਨਿਆਂ ਤੋਂ ਵੀ ਵੱਧਤਰ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਵਾਰ ਇਹ ਕਹਾਣੀ ਲੋਕਲੀ ਸੁਣਾਈ ਜਾਂਦੀ ਹੈ ਕਿ ਇੱਕ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਜਾਂ ਕਬਰਸਤਾਨ ਦਾ ਇੰਚਾਰਜ ਸੀ ਕਿ ਭਾਈ ਉਹ ਉਹਦੇ ਬਾਰੇ ਮਸ਼ਹੂਰ ਸੀ, ਲੋਕਾਂ 'ਚ ਬਦਨਾਮ ਸੀ ਕਿ ਵੀ ਉਹ ਮੁਰਦਿਆਂ ਦੇ ਕਫਨ ਲਾ ਲੈਂਦਾ, ਔਰ ਜਦੋਂ ਅਜੇ ਤਾਜ਼ਾ ਕਬਰ ਬਣੀ ਹੁੰਦੀ ਹੈ, ਦਫਨਾਇਆ ਹੁੰਦਾ, ਉਹ ਮਰ ਗਿਆ, ਲੋਕਾਂ ਨੇ ਕਿਹਾ ਜੀ ਸ਼ੁਕਰ ਹੋਇਆ ਉਹਦਾ ਮੁੰਡਾ ਇੰਚਾਰਜ ਬਣ ਗਿਆ। ਫਿਰ ਪਤਾ ਲੱਗਾ ਵੀ ਉਹ ਤਾਂ ਹੱਡੀਆਂ ਕੱਢ ਕੇ ਵੀ ਜਿਹੜਾ ਵੇਚਦਾ। ਫਿਰ ਲੋਕ ਕਹਿਣ ਲੱਗੇ ਜੀ ਇਹਦੇ ਕੋਲੋਂ ਤਾਂ ਇਹਦਾ ਪਿਓ ਚੰਗਾ ਸੀ, ਉਹ ਤਾਂ ਘੱਟੋ ਘੱਟ ਉਹ ਕਫਨ ਹੀ ਲਾਉਂਦਾ ਸੀ, ਇਹਦਾ ਹੱਡੀਆਂ ਵੀ ਵੇਚਦਾ। ਹੁਣ ਹਾਲਾਤ ਇਹ ਨੇ ਕਿ ਇੱਕ ਪਾਸੇ ਸਿੱਖ ਐਂਗਲ ਤੋਂ ਤਾਂ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਪਿਛਲੇ 74 ਸਾਲਾਂ 'ਚ ਨਹਿਰੂ ਤੋਂ ਲੈ ਕੇ ਮੋਦੀ ਤੱਕ ਹਰ ਪ੍ਰਾਈਮ ਮਿਨਿਸਟਰ, ਭਾਵੇਂ ਉਹਨਾਂ 'ਚ 10 ਸਾਲ ਮਨਮੋਹਨ ਸਿੰਘ ਵੀ ਰਿਹਾ, ਪਰ ਕਿਉਂਕਿ ਸਿਸਟਮ ਨੂੰ ਏਜੰਸੀਆਂ ਚਲਾਉਂਦੀਆਂ ਨੇ। ਜੇ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ ਸੀ, ਤੇ ਉਹੀ ਨੀਤੀਆਂ ਅੱਜ ਤੱਕ ਵੀ ਬਰਾਬਰ ਜਾਰੀ ਨੇ।
ਮੋਦੀ ਦਾ ਕਿਸਾਨ ਅੰਦੋਲਨ, ਪੰਜਾਬ ਦੇ ਵਿੱਚ ਈਵਨ ਫਰੀडम ਆਫ ਐਕਸਪ੍ਰੈਸ਼ਨ ਦਾ ਕੀ ਹਾਲ ਹੈ। ਪਰ ਈਵਨ ਭਾਰਤ ਦੇ ਕੰਟੈਕਸਟ 'ਚ ਵੀ ਅੱਜ ਉਹ ਲੋਕ ਬੇਸ਼ੱਕ ਜਿਹੜੇ ਇੱਕ ਪਾਸੇ ਤਾਂ ਜੋ ਮੁਸਲਮਾਨਾਂ ਦਾ ਹਸ਼ਰ ਕੀਤਾ ਹੈ, ਜੋ ਕਸ਼ਮੀਰੀਆਂ ਦਾ ਹਾਲ ਕੀਤਾ ਆਈਨੀ ਗੁੰਡਾਗਰਦੀ ਕਰਕੇ ਆਰਟੀਕਲ 370 ਖਤਮ ਕਰਨਾ, ਈਵਨ ਜਿਨ੍ਹਾਂ ਨੂੰ ਅਰਬਨ ਨਕਸਲਾਈਟ ਕਿਹਾ ਜਾਂਦਾ ਹੈ, ਟਰਾਈਬਲਸ ਦੀਆਂ ਜ਼ਮੀਨਾਂ ਖੋਹੀਆਂ ਨੇ, ਜਿਹੜੇ ਉਹਨਾਂ ਦੇ ਹੱਕ 'ਚ ਥੋੜ੍ਹੇ ਬਹੁਤ ਇੰਟੈਲੈਕਚੁਅਲ ਆਵਾਜ਼ ਚੁੱਕਦੇ ਨੇ, ਉਹਨਾਂ ਦੇ ਉੱਤੇ ਲੇਬਲ ਲਾ ਕੇ ਕਿ ਜੀ ਇਹ ਤਾਂ ਅਰਬਨ ਨਕਸਲਾਈਟਸ ਨੇ। ਕਿਵੇਂ ਉਹਨਾਂ ਦੇ ਪ੍ਰੋਮੀਨੈਂਟ ਜਿਨ੍ਹਾਂ 'ਚ ਬਜ਼ੁਰਗ ਵੀ ਨੇ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਉਹਨਾਂ ਨੂੰ ਦਲਿਤ, ਇੱਕ ਪਾਸੇ ਦਲਿਤ ਵੋਟ ਬੈਂਕ ਹਮੇਸ਼ਾ ਕਾਂਗਰਸ ਇਸਤੇਮਾਲ ਕਰਦੀ ਰਹੀ, ਇੱਕ ਤਬਦੀਲੀ ਹੋਈ ਕਾਂਸ਼ੀ ਰਾਮ ਦੇ ਆਉਣ ਨਾਲ, ਬਹੁਜਨ ਸਮਾਜ ਪਾਰਟੀ, ਔਰ ਦੂਸਰਾ ਲੇਕਿਨ ਅੱਜ ਜੇ ਤੁਸੀਂ ਹਾਲ ਦੇਖੋ ਕਿ ਕਿਸ ਹਾਲਤ ਦੇ ਵਿੱਚ ਉਹਨਾਂ ਦੀ ਸੁਪਰੈਸ਼ਨ, ਖਾਸ ਤੌਰ ਤੇ ਤੁਸੀਂ ਬੀਜੇਪੀ ਰੂਲਡ ਸਟੇਟਾਂ ਦੇ ਵਿੱਚ ਦੇਖੋ, ਯੂਪੀ 'ਚ ਦੇਖੋ, ਗੁਜਰਾਤ 'ਚ ਦੇਖੋ, ਈਵਨ ਬਿਹਾਰ, ਕਿਉਂਕਿ ਉੱਥੇ ਨਤੀਸ਼ ਕੁਮਾਰ ਤਾਂ ਹੁਣ ਐਵੇਂ ਇੱਕ ਉਹ ਸਾਹਮਣੇ ਕਲਬੂਤ ਹੀ ਖੜਾ ਕੀਤਾ ਹੋਇਆ, ਅਸਲੀ ਪਾਵਰ ਉਹੀ ਐਸਰਟ ਕਰ ਰਹੇ ਨੇ, ਔਰ ਉੱਥੇ ਉਹਨਾਂ ਦਾ ਕੀ ਹਾਲਤ ਕੀਤੀ ਹੋਈ ਹੈ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖਣਾ ਹੋਏ ਸਿੱਖ ਨੁਕਤਾ ਨਿਗਾਹ ਤੋਂ, ਬਹੁਤ ਵਾਰ ਸਾਡੇ ਕੁਝ ਵੀਰਾਂ ਨੂੰ ਲੱਗਦਾ ਹੈ ਕਿ ਜੀ ਸਿਰਫ ਗੱਲ ਖਾਲਿਸਤਾਨ ਦੀ ਹੋਏ, ਖਾਲਿਸਤਾਨ ਦੀ ਗੱਲ ਵੀ ਇੱਕ ਕੰਟੈਕਸਟ ਦੇ ਵਿੱਚ ਹੀ ਹੋਏਗੀ, ਔਰ ਉਹ ਕੰਟੈਕਸਟ ਇਹ ਹੈ ਕਿ ਜਦੋਂ ਤੱਕ ਤੁਸੀਂ ਭਾਰਤੀ ਲੋਕਾਂ ਨੂੰ, ਭਾਰਤੀ ਸਿਸਟਮ ਨੂੰ ਐਕਸਪੋਜ਼ ਨਹੀਂ ਕਰਦੇ, ਉਹਨਾਂ ਨੂੰ ਭੰਨਦੇ ਨਹੀਂ, ਔਰ ਈਵਨ ਉਸ ਸਿਸਟਮ ਦੇ ਵਿੱਚ ਵੀ ਉਹ ਲੋਕ ਜਿਹੜੇ ਸਿਸਟਮ ਤੋਂ ਵੱਧ ਨੇ ਉਹ ਤੁਹਾਡੇ ਨਾਲ ਆ ਕੇ ਨਹੀਂ ਖਲੋਂਦੇ, ਤੁਸੀਂ ਇੰਟਰਨੈਸ਼ਨਲ ਲੌਬੀ ਕਿਸ ਲੈਵਲ ਤੇ ਕਰ ਸਕੋਗੇ। ਉਸ ਦੇ ਲਈ ਸਾਬਤ ਕਰਨਾ ਜ਼ਰੂਰੀ ਹੈ ਕਿ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਨਾਜ਼ੀ ਐਡਮਿਨਿਸਟ੍ਰੇਸ਼ਨ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਨਾਜ਼ੀਆਂ ਨੇ ਜਾਂ ਹਿਟਲਰ ਨੇ ਕੋਈ ਕੂ ਕਰਕੇ ਪਾਵਰ ਨਹੀਂ ਸੀ ਲਈ, ਉਹ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਨਾਜ਼ੀ ਪ੍ਰੋਪਰ ਪਾਰਟੀ ਸੀ, ਮੈਜੋਰਿਟੀ ਲੈ ਕੇ ਉਹਨਾਂ ਨੇ ਸਰਕਾਰ ਬਣਾਈ ਸੀ। ਔਰ ਕਿਵੇਂ ਫਿਰ ਉਸ ਨਾਜ਼ੀ ਰਜੀਮ ਨੇ ਕਿਵੇਂ ਸਾਰੀਆਂ ਇੰਸਟੀਟਿਊਸ਼ਨਸ ਨੂੰ ਫੇਲ ਕੀਤਾ, ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੋਇਆ। ਇੰਦਰਾ ਗਾਂਧੀ ਨੇ ਤਾਂ ਬਲੰਟ ਐਮਰਜੈਂਸੀ ਲਾ ਕੇ ਹੀ ਸਸਪੈਂਡ ਕੀਤਾ ਸੀ, ਹੁਣ ਤਾਂ ਇਹਨਾਂ ਦੇ ਕੋਲ ਉਹ ਜਿਹੜੀ ਹੈ ਬਰੂਟ ਮੈਜੋਰਿਟੀ ਹੈ, ਜਿਹੜੀ ਲੋਕ ਸਭਾ 'ਚ ਵੀ ਹੈ, ਹੁਣ ਰਾਜ ਸਭਾ 'ਚ ਵੀ ਉਹਦੇ ਨੇੜੇ ਤੇੜੇ ਨੇ, ਔਰ ਕਿਵੇਂ ਆਪਣੀਆਂ ਸਾਰੀਆਂ ਇੰਸਟੀਟਿਊਸ਼ਨਸ ਨੂੰ, ਉਹ ਜੁਡੀਸ਼ਰੀ ਹੋਏ, ਉਹ CBI ਹੋਏ, ਉਹ NIA ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾਈ ਹੈ ਉਹ ਹੋਏ, ਮੀਡੀਆ ਪਹਿਲਾਂ ਹੀ ਕੰਟਰੋਲ ਕੀਤਾ ਹੈ, ਡਾਈਸੈਂਟਿੰਗ ਆਵਾਜ਼ਾਂ ਨੂੰ ਚੁੱਕ ਕੇ ਅੰਦਰ, ਔਰ ਜਿਵੇਂ UAPA ਕਾਨੂੰਨ ਦੇ ਥੱਲੇ ਪੀਸਫੁਲ ਮੂਵਮੈਂਟਸ, ਉਹ ਸ਼ਾਹੀਨ ਬਾਗ ਹੋਏ, ਜੇ ਕਸ਼ਮੀਰ ਦੇ ਵਿੱਚ ਜ਼ੁਲਮ ਕੀਤਾ ਤੇ ਕਿਵੇਂ 4000 ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਚੁੱਕ ਕੇ ਬਾਹਰ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ। ਅੱਜ ਵੀ ਸੈਂਕੜਿਆਂ ਸਿੱਖ ਜਿਹੜੇ ਨੇ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਬਾਹਰ, ਜਿਹੜੇ ਕਿਨੇ ਨੂੰ 20-20 ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਡੱਕੇ ਹੋਏ ਨੇ। ਹੁਣ ਗੈਂਗਸਟਰ ਕਹਿ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਲਗਾਤਾਰਤਾ ਨਾਲ ਖਾਲਿਸਤਾਨੀ ਲੇਬਲ ਲਾ ਕੇ ਬਦਨਾਮ ਕਰਨ ਦੀ ਲਾਈਨ। ਔਰ ਈਵਨ ਕੱਲ ਜਦੋਂ ਕਿ ਏਅਰ ਇੰਡੀਆ ਡਿਜ਼ਾਸਟਰ ਦੀ ਅਸੀਂ ਗੱਲ ਕੀਤੀ, ਇੰਡੀਅਨ ਜਿਹੜਾ ਹਾਈ ਕਮਿਸ਼ਨਰ ਹੈ ਕੈਨੇਡਾ 'ਚ, ਉਹ ਇਸ ਲਈ ਖਾਲਿਸਤਾਨੀ ਦਹਿਸ਼ਤਗਰਦ ਜਿਹੜੇ ਸਾਰੀ ਹਿਊਮੈਨਿਟੀ ਲਈ ਡੇਂਜਰ ਨੇ, ਇਹ ਉਹਦੀ ਅੱਜ ਦੀ ਸਟੇਟਮੈਂਟ ਹੈ ਜਿਹੜੀ ਮੀਡੀਆ 'ਚ ਆਈ ਹੈ। ਤੇ ਜਦੋਂ ਇਸ ਲੈਵਲ ਤੱਕ ਜਿਹੜਾ ਹਕੂਮਤ ਧੱਕੇ ਦੇ ਨਾਲ ਲੋਕਾਂ ਦੇ ਮੁੱਢਲੇ ਹੱਕ ਖੋ ਰਹੀ ਹੈ, ਤੇ ਫਿਰ ਅਸੀਂ ਇਸੇ ਹੀ ਕਨਕਲੂਜਨ ਤੇ ਪਹੁੰਚਦੇ ਹਾਂ ਕਿ ਉਹ ਦੌਰ ਇੰਦਰਾ ਗਾਂਧੀ ਦਾ ਹੋਏ ਜਾਂ ਅੱਜ ਮੋਦੀ ਦਾ ਹੋਏ, ਅਕਲੀਅਤਾਂ ਦੇ ਲਈ, ਘੱਟ ਗਿਣਤੀਆਂ ਲਈ, ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਦੇ ਲਈ ਸਿਚੁਏਸ਼ਨ ਵੱਧ ਤੋਂ ਵੱਧਤਰ ਹੋਈ ਹੈ। ਔਰ ਸਿੱਖ ਕੌਮ ਦੇ ਸਾਹਮਣੇ ਜੇ ਕੋਈ ਇੱਕੋ ਇੱਕ ਹੱਲ ਇਸ ਸਾਰੀ ਸਿਚੁਏਸ਼ਨ ਚੋਂ ਨਿਕਲਣ ਦਾ ਹੈ ਤੇ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਸੋ ਇਹ ਸਾਡੇ ਲਈ ਸਮਝਣਾ ਜ਼ਰੂਰੀ ਹੈ, ਕਿਉਂਕਿ ਬੀਤੇ ਦੇ ਹਾਕਮਾਂ ਦੇ ਜਿਹੜੇ ਤੌਰ ਤਰੀਕੇ ਨੇ ਉਹ ਸਾਡੇ ਲਈ ਸਬਕ ਹੋਣੇ ਚਾਹੀਦੇ ਨੇ। ਤੇ ਅੱਜ ਜਿਹਦੇ ਹੱਥ 'ਚ, ਜਿਸ ਮੋਦੀ ਦੇ ਹੱਥ 'ਚ, ਮੋਦੀ ਅਮਿਤ ਸ਼ਾਹ ਬਿੱਲਾ ਰੰਗਾ ਦੀ ਕਾਤਲ ਜੋੜੀ ਦੇ ਹੱਥ 'ਚ ਪਾਵਰ ਹੈ, ਉਹਨਾਂ ਦੀਆਂ ਨੀਤੀਆਂ ਕੀ ਨੇ
ਉਹਨਾਂ ਦੀ ਕਾਰਗੁਜ਼ਾਰੀ ਕੀ ਹੈ, ਇਹ ਸਾਡੀ ਅੱਖਾਂ ਦੇ ਸਾਹਮਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।